ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਅਡਾਨੀ ਮਾਮਲੇ ਦੀ। ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਸੀਲਬੰਦ ਰੱਖਣਾ ਚਾਹੁੰਦੀ ਸੀ ਮੋਦੀ ਸਰਕਾਰ, ਕੀ ਇਹ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਹੂੰ, ਬਿਲਕੁਲ ਦਰੁਸਤ ਹੈ। ਜੀ। ਅਸਲ 'ਚ ਇਸ ਮਾਮਲੇ ਦੇ ਵਿੱਚ ਸੁਣਵਾਈ ਜਦੋਂ ਸੁਪਰੀਮ ਕੋਰਟ ਤੱਕ ਪਹੁੰਚੀ ਆ ਉਸ ਹੂੰ, ਮਾਮਲੇ 'ਚ ਪਟੀਸ਼ਨ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਲਿਆਓ ਆਪਾਂ ਇੱਕ ਕਮੇਟੀ ਬਣਾਉਂਦੇ ਹਾਂ, ਜੀ। ਉਸ ਕਮੇਟੀ ਦੇ ਹਵਾਲੇ ਨਾਲ ਆਪਾਂ ਸਾਰਾ ਕੁਝ ਜਾਂਚ ਕਰਾਂਗੇ। ਜਦੋਂ ਕਿ ਕਾਂਗਰਸ ਤਾਂ ਇਹ ਵੀ ਕਹਿੰਦੀ ਸੀ ਜੀਪੀਸੀ ਬਣਾਓ, ਮਤਲਬ ਇੱਕ ਜੁਆਇੰਟ ਕਮੇਟੀ ਬਣੇ ਜੀ, ਸੰਸਦ ਮੈਂਬਰ ਹੁਣ ਵੱਖ-ਵੱਖ, ਹਾਂਜੀ, ਉਹ ਇਸ ਹਾਂਜੀ। ਮਾਮਲੇ ਨੂੰ ਦੇਖਣ। ਪਰ ਇੱਕ ਸ਼ਿਕਾਇਤਕਰਤਾ ਦੇ ਆਧਾਰ ਦੇ ਉੱਤੇ ਜਦੋਂ ਮਾਮਲਾ ਕੋਰਟ 'ਚ ਪਹੁੰਚਿਆ ਤਾਂ ਕੋਰਟ ਨੇ ਉਸ ਤਰ੍ਹਾਂ ਤੋਂ ਵੀ ਨਾਮ ਮੰਗੇ, ਪ੍ਰਸ਼ਾਸਨ ਤੋਂ ਵੀ ਨਾਮ ਮੰਗ ਲਏ, ਸਰਕਾਰ ਤੋਂ ਵੀ ਮੰਗ ਲਏ, ਤੇ ਸਰਕਾਰ ਕੀ ਕਹਿੰਦੀ ਸੀ, ਅਸੀਂ ਬੰਦ ਲਿਫਾਫੇ 'ਚ ਨਾਮ ਦੇਵਾਂਗੇ। ਜੀ, ਜੀ। ਤੇ ਕੋਰਟ ਕਹਿੰਦੀ ਬੰਦ ਲਿਫਾਫਾ ਕੀ ਹੁੰਦਾ ਵੀ? ਜਨਤਕ ਮਾਮਲਾ। ਕਹਿੰਦੇ ਬੰਦ ਲਿਫਾਫੇ ਤਾਂ ਐਂ ਲੱਗੂਗਾ ਜਿਵੇਂ ਸਰਕਾਰੀ ਕਮੇਟੀ ਉਹ ਬਣ ਗਈ ਹੋਵੇ। ਇਹ ਕੋਈ ਮਤਲਬ ਨਹੀਂ। ਤੁਸੀਂ ਆਪਣੇ ਨਾਮ ਜਨਤਕ ਦਿਓ, ਅਸੀਂ ਉਹ ਚੋਂ ਨਾਮ ਚੁਣਾਂਗੇ, ਅਸੀਂ ਦੂਏ ਨਾਮਾਂ ਚ ਲਾਵਾਂਗੇ, ਫਿਰ ਉਹ ਕਮੇਟੀ ਬਣੂਗੀ, ਫਿਰ ਅਸੀਂ ਉਹਦੇ ਉੱਪਰ ਗੌਰ ਕਰਾਂਗੇ। ਸੋ ਇਸ ਲਈ ਇਹ ਤੁਸੀਂ ਦੇਖੋ ਕਿ ਅਡਾਨੀ ਦਾ ਨਾਮ ਸੰਸਦ 'ਚ ਲੈਣ ਤੋਂ ਵੀ ਡਰਦੇ ਨੇ ਜੀ, ਉਸ ਦੇ ਨਾਮ ਤੇ ਚਰਚਾ ਕਰਾਉਣੋਂ ਵੀ ਡਰਦੇ ਨੇ, ਹੈ ਨਾ। ਤੇ ਉਹਦੇ ਲਈ ਸਹੂਲਤਾਂ ਦੇ ਰਾਹ ਖੁੱਲੇ ਨੇ। ਪ੍ਰਵੀਨ ਜੀ, ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟੇ ਕਿ ਕੋਲੇ ਦਾ ਬੋਝ ਵੱਧ ਗਿਆ ਪੰਜਾਬ ਦੇ ਸਿਰ ਤੇ। ਹਾਂਜੀ। ਜਿਹੜਾ 2000 ਕਿਲੋਮੀਟਰ ਦਾ ਸਫ਼ਰ ਸੀ ਉਹ 4000 ਕਿਲੋਮੀਟਰ ਹੋ ਗਿਆ। ਕਹਿੰਦੇ ਨਾ ਨਾ ਨਾ, ਖਾਨਾ ਚੋਂ ਕੋਲਾ ਕੱਢ ਕੇ ਪਹਿਲਾਂ ਬਾਇਆ ਸ਼੍ਰੀਲੰਕਾ ਉਹਦੀ ਪੋਰਟ ਤੇ ਲੈ ਕੇ ਜਾਓ, ਮੁਦਰਾ ਪੋਰਟ ਤੇ, ਉੱਥੋਂ ਫੇਰ ਲਿਆਓ। ਕਮਾਲ ਹੈ, ਸਮੁੰਦਰੀ ਜਹਾਜ਼ ਨਹੀਂ ਉੱਥੇ ਲੈ ਕੇ ਜਾਓ ਕਹਿੰਦੇ, ਫਿਰ ਉਹਦੇ ਲਈ ਲਿਆਓ। ਹੋਰ ਛੱਡੋ, ਇਹ ਤੋਂ ਅਗਲੀ ਗੱਲ ਆ ਗਈ ਹੁਣ ਤਾਂ ਸਾਹਮਣੇ ਜੀ। ਇੰਡੀਅਨ ਆਇਲ ਨੂੰ ਹਦਾਇਤ ਕੀਤੀ ਜਾ ਰਹੀ ਹੈ ਅੰਦਰ ਖਾਤੇ ਜੀ ਕਿ ਤੁਸੀਂ ਜਿਹੜਾ ਆਪਣਾ ਤੇਲ ਆ ਵਿਸ਼ਾਖਾਪਟਨਮ ਦੀ ਬਜਾਏ ਗੰਗਾ ਉੱਥੇ ਬੰਦਰਗਾਹ ਹੈ ਜਿਹੜੀ, ਉਹਦੇ ਰਾਹੀਂ ਲੈ ਕੇ ਆਓ। ਗੰਗਾ ਬਰਮ ਬੰਦਰਗਾਹ ਹੈ, ਉਹ ਵੀ ਕਹਿੰਦੇ ਅਡਾਨੀ ਦੀ ਹੈ। ਤੇ ਇੰਡੀਅਨ ਆਇਲ ਨੂੰ ਇਹ ਹਦਾਇਤ ਹੋਈ ਹੈ। ਸੋ ਇਸ ਲਈ ਉਹਦੇ ਸ਼ੇਅਰ ਵੱਧ ਜਾਣ, ਉਹਦਾ ਕਾਰੋਬਾਰ ਵੱਧ ਜਾਵੇ, ਉਹਦੀ ਫਿਕਰ ਹੈ ਸਰਕਾਰ ਨੂੰ, ਤੇ ਉਹਦੇ ਮਾਮਲਿਆਂ ਦੀ ਜਾਂਚ ਹੋ ਜਾਵੇ, ਚਰਚਾ ਹੋ ਜਾਵੇ, ਉਹਦੇ ਲਈ ਬੰਦ ਹੋਵੇ ਗੁਪਤ ਜੀ। ਮਤਲਬ ਦੂਜਿਆਂ ਦੀ ਧੀ ਭੈਣ ਨਹੀਂ, ਆਪਣੀ ਧੀ ਭੈਣ ਆ। ਵਾਹ ਮੋਦੀ ਜੀ। ਸੋ ਇਸ ਲਈ ਇੱਥੇ ਮਨਸ਼ਾ ਕਿ ਨਾ ਸਾਡੇ ਮਤਲਬ ਕਿ ਅਡਾਨੀ ਅਬਾਨੀਆਂ ਦਾ ਕੋਈ ਬਦਨਾਮੀ ਨਾ ਹੋ ਜਾਵੇ, ਉਹਨਾਂ ਦੀ ਚਰਚਾ ਨਾ ਹੋ ਜਾਵੇ, ਤੇ ਦੂਏ ਸਾਰੇ ਚੋਰ ਨੇ, ਦੂਏ ਸਾਰਿਆਂ ਨੂੰ ਅਸੀਂ ਭੰਡਾਂਗੇ। 70 ਸਾਲਾਂ 'ਚ ਕੁਝ ਨਹੀਂ ਹੋਇਆ, 70 ਸਾਲਾਂ 'ਚ ਆ ਵੀ ਕੁਝ ਨਹੀਂ ਹੋਇਆ ਜੀ। ਬਿਲਕੁਲ। ਅਗਲੀ ਖਬਰ ਜੀ, ਇਸ ਲਈ ਇਹ ਵੱਡਾ ਸਵਾਲ ਖੜਾ ਕਿ ਸਰਕਾਰ ਉਹਨੂੰ ਬਚਾਉਣਾ ਕਿਉਂ ਚਾਹੁੰਦੀ ਹੈ ਪ੍ਰਵੀਨ।